ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ। ਅਪਡੇਟ ਕੈਲੀਫੋਰਨੀਆ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਜੋ ਰੇਟਸ ਬੇਕਰਸਫੀਲਡ 'ਚ ਹੋਈਆਂ ਸੀ, ਉਹਨਾਂ ਦਾ ਹੁਣ ਇਫੈਕਟ ਆ ਕਹਿੰਦੇ ਕਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਚਿਲਿੰਗ ਇਫੈਕਟ ਔਨ ਕਮਿਊਨਿਟੀ, ਯੂਨਾਈਟਿਡ ਫਾਰਮ ਵਰਕਰਸ ਇਹ ਦੱਸ ਰਹੇ ਆ। ਦਰਜਨ ਦੇ ਕਰੀਬ ਫਾਰਮ ਵਰਕਰਸ ਜਿਨ੍ਹਾਂ ਦਾ ਕੋਈ ਕਿਸੇ ਕ੍ਰਾਈਮ ਨਾਲ ਲੈਣਾ ਦੇਣਾ ਨਹੀਂ ਸੀ, ਉਹ ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਹੋਮ ਡੀਪੂ ਜੋ ਸਟੋਰ ਆ ਉਹਦੇ ਬਾਹਰੋਂ ਚੱਕ ਲਏ ਸੀ। ਫਰਾਂਸਿਸਕੋ ਤੇ ਸੈਂਟੀਆਗੋ ਦੋਨੋਂ ਹੀ ਜਿਹੜੇ ਆ ਯੂਨਾਈਟਿਡ ਫਾਰਮ ਵਰਕਰ ਦੇ ਮੈਂਬਰਸ ਆ, ਜਿਨ੍ਹਾਂ ਨੂੰ ਉੱਥੋਂ ਚੱਕ ਲਿਆ ਗਿਆ। ਹੁਣ ਕਹਿੰਦੇ ਵੀ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਡਰੇ ਹੋਏ ਹੈਗੇ ਆ ਵੀ ਹੁਣ ਉਹ ਪਰਿਵਾਰਾਂ ਦੇ ਪਿੱਛੇ ਵੀ ਆ ਸਕਦੇ ਆ ਜਦੋਂ ਨੈਕਸਟ ਰੇਡ ਕਿਤੇ ਪਈ। ਫਰਾਂਸਿਸਕੋ ਤੇ ਸੈਂਟੀਆਗੋ ਦੋਨਾਂ ਨੇ ਕੈਲੀਫੋਰਨੀਆ ਦੇ ਖੇਤਾਂ ਦੇ ਵਿੱਚ ਪਿਛਲੇ 15 ਸਾਲਾਂ ਤੋਂ ਕੰਮ ਕੀਤਾ ਆ। ਤੇ ਕਹਿੰਦੇ ਭਈ ਹੋਮ ਡੀਪੂ ਦਾ ਜਿਹੜਾ ਸਟੋਰ ਸੀਗਾ ਉਹਦੇ ਬਾਹਰ ਉਹ ਕੁਛ ਲੈਣ ਗਏ ਸੀ, ਜਿੱਥੇ ਕਸਟਮ ਬਾਰਡਰ ਪੈਟਰੋਲ ਜਿਹੜੇ ਪ੍ਰੋਟੈਕਸ਼ਨ ਵਾਲੇ ਆ ਐਲ ਸੈਂਟਰੋ ਡਿਵੀਜ਼ਨ ਦੇ, ਉਹਨਾਂ ਨੇ 78 ਦੇ ਕਰੀਬ ਲੋਕਾਂ ਨੂੰ ਰਾਉਂਡ ਅਪ ਕੀਤਾ ਸੀ ਵੱਖ-ਵੱਖ ਜਗ੍ਹਾ ਤੋਂ। ਇਹ ਦੋ ਜਾਣੇ ਜਿਹੜੇ ਆ ਉੱਥੋਂ ਚੱਕੇ ਗਏ ਸੀ। ਸੋ ਪ੍ਰੈਸ ਰਿਲੀਜ਼ 'ਚ ਕਸਟਮ ਬਾਰਡਰ ਪ੍ਰੋਟੈਕਸ਼ਨ ਨੇ ਇਹ ਕਿਹਾ ਸੀ ਵੀ ਜਿਹੜੇ ਲੋਕਾਂ ਨੂੰ ਚੱਕਿਆ ਗਿਆ ਆ ਉਹਨਾਂ ਦੇ ਕ੍ਰਿਮੀਨਲ ਰੈਕਰਡਸ ਹੈਗੇ ਆ। ਉਹ ਐਲ ਸੈਲਵਾਡੋਰ, ਪੇਰੂ, ਗੁਆਟੇਮਾਲਾ, ਇਕਵਾਡੋਰ, ਮੈਕਸੀਕੋ, ਹੰਡਰਾਸ ਤੇ ਚਾਈਨਾਜ਼ ਤੋਂ ਹੈਗੇ ਆ। ਪਰ ਜੋ ਹੁਣ ਆਰਗੇਨਾਈਜੇਸ਼ਨਸ ਇਮੀਗ੍ਰੈਂਟਸ ਤੇ ਹੈਲਪ ਕਰ ਰਹੀਆਂ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਫਾਰਮ ਵਰਕਰਸ ਵੀ ਹੈਗੇ ਆ, ਯੂਨੀਅਨ ਜੋ ਆ, ਉਹ ਕਹਿੰਦੇ ਵੀ ਨਹੀਂ, ਇਹਨਾਂ 'ਚ ਪੂਰੀ ਸੱਚਾਈ ਨਹੀਂ। ਕਈ ਜਿਨ੍ਹਾਂ ਦਾ ਕੋਈ ਵੀ ਰੈਕਰਡ ਬੈਡ ਨਹੀਂ ਸੀ, ਉਹਨਾਂ ਨੂੰ ਵੀ ਉੱਥੋਂ ਚੱਕ ਲਿਆ ਗਿਆ ਹੈਗਾ। ਜੀ, ਇਸੇ ਬਾਬਤ ਨਾ ਬੇਕਰਸਫੀਲਡ ਦੇ ਵਿੱਚ ਕਈ ਥਾਵਾਂ ਤੇ ਉਹਦੇ ਇਰਦ ਗਿਰਦ ਥਾਵਾਂ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਵਰਕਸ਼ਾਪ ਆ ਉਹ ਲੱਗ ਰਹੀ ਆ। ਸੋ ਇਮੀਗ੍ਰੇਸ਼ਨ ਵਕੀਲਾਂ ਤੋਂ ਮੁਫਤ ਇਮੀਗ੍ਰੇਸ਼ਨ ਤੇ ਕਾਨੂੰਨੀ ਸਲਾਹ ਇਸ ਵਾਰ ਆਉਂਦੇ ਐਤਵਾਰ ਨੂੰ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ, ਵਾਈਬਲ ਰੋਡ, ਬੇਕਰਸਫੀਲਡ ਵਿਖੇ ਸਵੇਰੇ 11:30 ਵਜੇ 19 ਜਨਵਰੀ ਨੂੰ ਜਿਹੜੀ ਇਹ ਹੋਣੀ ਆ। ਜਿਨ੍ਹਾਂ ਲੋਕਾਂ ਨੂੰ ਇਹ ਸਵਾਲ ਆ ਵੀ ਉਹਨਾਂ ਦੇ ਰਾਈਟਸ ਕੀ ਆ, ਕੀ ਉਹਨਾਂ ਨੂੰ ਵੀ ਖਤਰਾ ਆ, ਜਾਂ ਉਹਨਾਂ ਦੇ ਕੇਸ ਦੇ ਵਿੱਚ ਜੇ ਕੁਛ ਚੱਲ ਰਿਹਾ ਆ, ਕੀ ਹੋ ਰਿਹਾ ਆ, ਕਿਹਨਾਂ ਨੂੰ ਫਰਕ ਪਊਗਾ, ਉਹਦੇ ਵਿੱਚ ਕਹਿੰਦੇ ਵੀ ਤੁਸੀਂ ਉੱਥੇ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕਰ ਸਕਦੇ ਆ। ਸਿਟੀ ਕੌਂਸਲ ਮੈਂਬਰ ਮਨਪ੍ਰੀਤ ਕੌਰ ਨੇ ਆਪਣੇ ਨਾਲ ਗੱਲਬਾਤ ਕੀਤੀ, ਜੋ ਅੱਜ ਆਪਾਂ ਤੁਹਾਡੇ ਲਈ ਵੀਡੀਓ ਦੇ ਜ਼ਰੀਏ ਵੀ ਤੇ ਨਾਲ ਦੇ ਨਾਲ ਰੇਡੀਓ ਦੇ ਉੱਤੇ ਵੀ ਉਸ ਨੂੰ ਜਿਹੜਾ ਉਹ ਨਸ਼ਰ ਕੀਤਾ ਆ। ਇਸ ਨੋ ਯੂਰ ਰਾਈਟਸ ਇਮੀਗ੍ਰੇਸ਼ਨ ਜਿਹੜੀ ਵਰਕਸ਼ਾਪ ਆ, ਸੰਡੇ ਐਤਵਾਰ 19 ਜਨਵਰੀ 19 ਜਨਵਰੀ 11:30 AM ਸਵੇਰੇ 11:30 ਵਜੇ ਗੁਰਦੁਆਰਾ ਗੁਰਦਸ਼ਮੇਸ਼ ਦਰਬਾਰ 7000 ਬਾਈਬਲ ਰੋਡ ਉੱਥੇ ਜਿਹੜੀ ਹੋਣੀ ਆ। ਸੋ ਜੇ ਇਮੀਗ੍ਰੇਸ਼ਨ ਦੇ ਕਿਸੇ ਨੂੰ ਸਵਾਲ ਨੇ ਤੇ ਉੱਥੇ ਇਮੀਗ੍ਰੇਸ਼ਨ ਵਕੀਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਹੋਣਗੇ। ਤੁਸੀਂ ਆਪਣੇ ਮਨ ਦੇ ਵਿੱਚ ਜਿਹੜੇ ਕੋਈ ਸ਼ੱਕ ਨੇ ਉਹ ਉਹਨਾਂ ਤੋਂ ਉੱਥੇ ਪੁੱਛ ਸਕਦੇ, ਕਿਉਂਕਿ ਇਕੱਲੀ ਹਿਸਪੈਨਿਕ ਕਮਿਊਨਿਟੀ ਨਹੀਂ ਹਰਜੋਤ ਸਿੰਘ ਜੀ, ਆਪਣੀ ਵੀ ਕਮਿਊਨਿਟੀ ਦੇ ਉੱਤੇ ਜਿਹੜਾ ਇਸ ਦਾ ਅਸਰ 100% ਡੈਫੀਨੇਟਲੀ ਪਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਮੌਸ ਲੈਂਡਿੰਗ ਜਿਹੜਾ ਕਿ ਵੈਸਟ ਕੋਸਟ ਦੇ ਵਿੱਚ ਮੋਨਰੇ ਦੇ ਨਜ਼ਦੀਕ ਇੱਕ ਛੋਟਾ ਜਿਹਾ ਸ਼ਹਿਰ ਆ,
ਪਰ ਜਿੱਥੇ ਸਭ ਤੋਂ ਵੱਡੀ ਕਹਿੰਦੇ ਬੈਟਰੀ ਸਟੋਰੇਜ ਫੈਸਿਲਿਟੀ ਆ, ਉੱਥੇ ਅੱਗ ਲੱਗ ਗਈ ਆ। ਉਹਦੇ ਕਰਕੇ ਉਸਦੇ ਇਰਦ-ਗਿਰਦ ਦੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਉੱਥੋਂ ਜਾਣ ਦੇ ਲਈ ਆਖਿਆ ਗਿਆ ਹੈਗਾ ਆ। ਘੱਟੋ-ਘੱਟ 1000 ਲੋਕ ਇਵੈਕੂਏਸ਼ਨ ਆਰਡਰ ਦੇ ਹੇਠਾਂ ਦੱਸੇ ਗਏ ਆ। ਇਸ ਮੌਸ ਲੈਂਡਿੰਗ ਦੇ ਬੈਟਰੀ ਪਾਵਰ ਪਲਾਂਟ ਦੇ ਵਿੱਚ ਕਿੱਦਾਂ ਅੱਗ ਲੱਗੀ, ਇਹ ਹੁਣ ਇੱਕ ਜਾਂਚ ਦਾ ਵਿਸ਼ਾ ਆ। ਇਸ ਟਾਈਮ ਹੈਲਥ ਤੇ ਸੇਫਟੀ ਜਿਹੜੀ ਇਨਫੋਰਮੇਸ਼ਨ ਆ, ਉਸ ਨੂੰ ਜਿਹੜੇ ਇਵੈਕੂਏਟ ਜਿਨ੍ਹਾਂ ਨੂੰ ਕਰਵਾਇਆ ਜਾ ਰਿਹਾ, ਉਹਨਾਂ ਤੱਕ ਪਹੁੰਚਾਈ ਜਿਹੜੀ ਉਹ ਜਾ ਰਹੀ ਆ। ਮੋਨਰੇ ਕਾਉਂਟੀ ਦੇ ਵਿੱਚ ਇਹ ਪੈਂਦਾ ਆ। ਜਦ ਕਹਿੰਦੇ ਬੈਟਰੀ ਸੜਦੀ ਆ ਤਾਂ ਬਹੁਤ ਸਾਰੇ ਜਿਹੜੇ ਜ਼ਹਿਰੀਲੀਆਂ ਗੈਸਾਂ, ਜ਼ਹਿਰੀਲੇ ਤੱਤ ਜਿਹੜੇ ਆ ਉਹ ਹਵਾ ਦੇ ਵਿੱਚ ਫੈਲ ਜਾਂਦੇ ਆ, ਜਿਨ੍ਹਾਂ ਵਿੱਚ ਟੌਕਸਿਕ ਹਾਈਡਰੋਜਨ ਫਲੋਰਾਈਡ ਵਰਗੀ ਚੀਜ਼ ਵੀ ਹੁੰਦੀ ਆ। ਸੋ ਇਹ ਥਰਸਡੇ ਨਾਈਟ ਨੂੰ ਕਹਿੰਦੇ ਵੀ ਮੌਸ ਲੈਂਡਿੰਗ ਪਾਵਰ ਪਲਾਂਟ ਬੈਟਰੀ ਸਟੋਰੇਜ ਸਾਈਟ ਦੇ ਉੱਤੇ ਇਹ ਚੀਜ਼ ਵਾਪਰੀ ਆ। EPA ਤੇ ਵਿਸਟਰਾ ਜਿਹੜੀ ਐਨਰਜੀ ਆ, ਉਹਨਾਂ ਦੇ ਦੁਆਰਾ ਇਸ ਪਲਾਂਟ ਨੂੰ ਓਨ ਕੀਤਾ ਜਾਂਦਾ ਆ ਤੇ ਇਸ ਮੌਕੇ ਏਅਰ ਕੁਆਲਿਟੀ ਮੋਨੀਟਰਿੰਗ ਇਕਵਿਪਮੈਂਟ ਜਿਹੜੇ ਉਹਨਾਂ ਨੇ ਲਗਾਏ ਹੈਗੇ ਆ, ਉਹ ਦੱਸ ਰਹੇ ਆ ਵੀ ਖਤਰਨਾਕ ਲੈਵਲ ਦੇ ਉੱਤੇ ਜਿਹੜੀ ਹਾਈਡਰੋਜਨ ਫਲੋਰਾਈਡ ਗੈਸ ਆ ਉੱਥੇ ਬਣੀ ਪਈ ਆ। ਨਾਰਥ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਦੇ ਜਿਹੜੇ ਫਾਇਰ ਚੀਫ ਰੋਲ ਮੰਡੋਜ਼ਾ, ਉਹਨਾਂ ਨੇ ਵੀ ਇਸ ਬਾਰੇ ਜਿਹੜੀ ਉਹ ਹੁਣ ਜਾਣਕਾਰੀ ਦਿੱਤੀ ਆ। ਫੈਸਿਲਿਟੀ ਇਸ ਟਾਈਮ ਟੋਟਲੀ ਆਫਲਾਈਨ ਕਹਿੰਦੇ ਆ ਵੀ ਹੋ ਚੁੱਕੀ ਆ ਤੇ ਇਸ ਟਾਈਮ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੂਗੀ। ਅੱਗ ਨੂੰ ਅਜੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਲਈ ਵਕਤ ਜਿਹੜਾ ਉਹ ਲੱਗ ਰਿਹਾ ਹੈਗਾ। 50 ਤੋਂ 1 ਲੱਖ ਲੋਕ ਜਿਹੜੇ ਉਸ ਇਲਾਕੇ ਦੇ ਇਰਦ ਗਿਰਦ ਰਹਿੰਦੇ ਆ, ਉਹਨਾਂ ਉੱਤੇ ਕਹਿੰਦੇ ਵੀ ਇਸ ਦਾ ਸਿੱਧਾ ਅਸਰ ਖਾਸ ਕਰਕੇ ਜ਼ਹਿਰੀਲੀਆਂ ਗੈਸਾਂ ਦੇ ਕਰਕੇ ਹਵਾ ਦੇ ਵਿੱਚ ਜਿਹੜਾ ਉਹ ਪੈ ਸਕਦਾ ਹੈਗਾ ਆ। ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋ ਇਨਕਮ ਇਮੀਗ੍ਰੈਂਟ ਵਰਕਰਸ ਆ, ਉਹਨਾਂ ਨੇ ਆਪਣੀਆਂ ਜੌਬਸ ਗਵਾ ਲਈਆਂ ਹੈਗੀਆਂ LA ਫਾਇਰਸ ਦੇ ਵਿੱਚ। ਬਹੁਤ ਸਾਰੇ ਸਪੈਨਿਸ਼ ਮੂਲ ਦੇ ਲੋਕ, ਹੋਰ ਮਿਨੋਰਟੀ ਗਰੁੱਪਸ, ਕਲੀਨਿੰਗ ਦੀਆਂ, ਰੈਸਟੋਰੈਂਟਸ ਦੇ ਵਿੱਚ, ਕੰਸਟਰਕਸ਼ਨ ਦੀਆਂ, ਲੈਂਡਸਕੇਪਿੰਗ ਦੀਆਂ, ਇੱਦਾਂ ਦੀਆਂ ਜੌਬਸ ਕਰਦੇ ਸੀ ਜਦੋਂ ਸਾਰੇ ਦਾ ਸਾਰਾ ਟਾਊਨ ਸੜ ਕੇ ਸੁਆਹ ਹੋ ਗਿਆ ਹੈਗਾ। ਹੁਣ ਉਹਨਾਂ ਦੇ ਕੋਲ ਜੌਬਸ ਨਹੀਂ ਹੈਗੀਆਂ, ਪਲੱਸ ਜਿੱਥੇ ਉਹ ਰਹਿੰਦੇ ਸੀ ਕਈਆਂ ਦੇ ਖੁਦ ਦੀਆਂ ਅਪਾਰਟਮੈਂਟਾਂ ਵੀ ਸੜ ਗਈਆਂ ਤੇ ਉਹਨਾਂ ਨੂੰ ਹੁਣ ਬਹੁਤ ਹਾਈ ਰੇਟ ਦੇ ਉੱਤੇ ਜਿਹੜੀਆਂ ਰੈਂਟ ਰਹਿਣ ਦੇ ਲਈ ਅਪਾਰਟਮੈਂਟਸ ਮਿਲ ਰਹੀਆਂ ਹੈਗੀਆਂ। ਹਾਲਾਂਕਿ ਕੈਲੀਫੋਰਨੀਆ ਦੇ ਗਵਰਨਰ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈਗਾ ਭਈ ਪ੍ਰਾਈਸ ਗੋਜਿੰਗ ਨਹੀਂ ਤੁਸੀਂ ਕਰ ਸਕਦੇ। ਬਹੁਤ ਸਾਰੇ ਜਿਹੜੇ ਵਰਕਰਸ ਆ ਉਹ ਕਹਿੰਦੇ ਵੀ ਜਦੋਂ ਅਸੀਂ ਮਕਾਨ ਮਾਲਕਾਂ ਨੂੰ ਕਾਲ ਕਰਦੇ ਆ ਤੇ ਉਹ ਖੁਦ ਵਿਚਾਰੇ ਰੋਂਦੇ ਆ ਵੀ ਸਾਡੇ ਤਾਂ ਪੂਰੇ ਦਾ ਪੂਰਾ ਜਿਹੜਾ ਘਰ ਆ ਉਹ ਸੜ ਕੇ ਸੁਆਹ ਹੋ ਗਿਆ। ਸੋ ਲੋ ਇਨਕਮ, ਅਨਡਾਕੂਮੈਂਟਡ ਤੇ ਕਾਲੇ ਮੂਲ ਦੇ ਤੇ ਬਰਾਊਨ ਜਿਹੜੇ ਰੈਜ਼ੀਡੈਂਟਸ ਆ, ਇਹਨਾਂ ਦੀਆਂ ਬਹੁਤ ਸਾਰਿਆਂ ਦੀਆਂ ਲਾਈਵਲੀਹੁੱਡਸ ਇਹਨਾਂ ਲੋਕਾਂ ਦੇ ਉੱਤੇ ਡਿਪੈਂਡੈਂਟ ਸੀਗੀਆਂ। ਉਹ ਹੁਣ ਸਾਰਾ ਕੁਝ ਲਾਸ ਹੋ ਗਿਆ। ਇੱਕ ਸਰਵੇ ਦੇ ਮੁਤਾਬਕ ਲਾਸ ਐਂਜਲਸ ਕਾਉਂਟੀ ਫਾਇਰਸ ਜੋ ਆਈਆਂ, ਉਹਨਾਂ ਦੇ ਕਾਰਨ 35,000 ਦੇ ਕਰੀਬ ਜੌਬਸ ਜੋ ਲਟੀਨੋ ਮੂਲ ਦੇ ਲੋਕ ਕਰਦੇ ਸੀ, ਉਹਨਾਂ ਦੀਆਂ ਲਾਸ ਹੋਈਆਂ ਹੈਗੀਆਂ। ਸੋ ਜਿਹੜੀ ਸਿਚੁਏਸ਼ਨ ਆ ਇਹ ਕਾਫੀ ਬੈਡ ਆ। ਗੈਬਨ ਨਿਊਸਮ ਹੋਣਾ ਨੇ 2 ਵਾਰ ਕਹਿੰਦੇ ਇੱਕ ਲੈਜਿਸਲੇਸ਼ਨ ਲਿਆਂਦਾ ਸੀ, ਇੱਕ ਵਾਰੀ 2022 ਚ ਤੇ ਉਹ ਤੋਂ ਬਾਅਦ 2023 ਦੇ ਵਿੱਚ ਵੀ ਜਿਹੜੇ ਅਨਡਾਕੂਮੈਂਟਡ ਬੰਦੇ ਆ ਜਿਨ੍ਹਾਂ ਦੀ ਜੌਬ ਚਲ ਜਾਏ ਉਹਨਾਂ ਨੂੰ $300 ਪਰ ਵੀਕ ਦੇ ਹਿਸਾਬ ਨਾਲ ਬੈਨੀਫਿਟ ਦਿੱਤਾ ਜਾਵੇ 20 ਹਫ਼ਤਿਆਂ ਦੇ ਲਈ। ਇਹਦੇ ਨਾਲ $330 ਮਿਲੀਅਨ ਦਾ ਬੈਨੀਫਿਟ ਹੋਣਾ ਸੀ, ਪਰ ਇਹ ਜਿਹੜਾ ਬਿੱਲ ਆ ਇਹ ਪਾਸ ਨਹੀਂ ਹੋਇਆ ਕਿਉਂਕਿ ਅਨਡਾਕੂਮੈਂਟਡ ਕਾਰਨ ਜੋ ਲੋਕ ਕੰਮ ਕਰ ਰਹੇ ਉਸ ਰੀਜ਼ਨ ਕਰਕੇ। ਜੀ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਭਈ ਕੈਲੀਫੋਰਨੀਆ ਨੇ ਵਾਰਨਿੰਗ ਦਿੱਤੀ ਆ 200 ਹੋਟਲਸ ਤੇ ਲੈਂਡਲੋਰਡਸ ਪ੍ਰਾਈਸ ਗੋਜਿੰਗ ਉਹ ਕੰਪਲੇਨਸ ਆਲਰੇਡੀ ਉਹਨਾਂ ਨੂੰ ਮਿਲੀਆਂ ਹੈਗੀਆਂ। 200 ਲੈਟਰਸ ਲੈਂਡਲੋਰਡਸ ਦੇ ਹੋਟਲਸ ਦੇ ਅਗੇਂਸਟ ਆਲਰੇਡੀ ਆ ਚੁੱਕੀਆਂ ਹੈਗੀਆਂ। ਕਹਿੰਦੇ 50% ਤੱਕ ਜੋ ਪ੍ਰਾਈਸਿਸ ਆ ਰੈਂਟ ਦੀਆਂ ਉਹ ਇਨਕਰੀਜ਼ ਕਰ ਰਹੇ ਹੈਗੇ ਆ, ਜਦ ਕਿ 10% ਤੋਂ ਉੱਪਰ ਇਨਕਰੀਜ਼ ਨਹੀਂ ਕੀਤਾ ਜਾ ਸਕਦਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਨੇ ਕਿਹਾ ਵੀ ਮੈਂ ਸਪੈਸ਼ਲ ਆਫਿਸ ਸੈਟਅਪ ਕੀਤਾ ਹੈ ਇਸ ਕੰਮ ਦੇ ਲਈ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜਾ ਫਾਈਨ ਕੀਤਾ ਜਾ ਸਕੇ ਜੋ ਪ੍ਰਾਈਸ ਗੋਜਿੰਗ ਕਰ ਰਹੇ ਹੈਗੇ। ਇੱਥੋਂ ਤੱਕ ਕਿ ਗਵਰਨਰ ਨਿਊਸਮ ਨੇ ਅੱਜ ਇੱਕ ਹੋਰ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਵੀ ਭਾਈ ਉਹਨਾਂ ਲੋਕਾਂ ਦੀ ਲੈਂਡਲੋਰਡਸ ਇਵਿਕਸ਼ਨ ਨਹੀਂ ਕਰ ਸਕਦੇ ਜੇ ਕੋਈ ਟੈਨੈਂਟ ਉਹਨਾਂ ਦਾ ਕਿਸੇ ਨੂੰ ਸ਼ੈਲਟਰ ਦੇ ਰਿਹਾ, ਕਿਉਂਕਿ ਇਸ ਆੜ ਦੇ ਵਿੱਚ ਵੀ ਕਈ ਲੋਕ, ਕਈ ਲੈਂਡਲੋਰਡਸ ਆ
ਉਹ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਸਾਡੇ ਘਰੋਂ ਨਿਕਲ ਜਾਓ, ਵੀ ਤੁਸੀਂ ਪੀੜਤਾਂ ਨੂੰ ਕਾਹਤੇ ਜਿਹੜਾ ਇੱਥੇ ਰੱਖਿਆ ਆ। ਸੋ 8 ਮਾਰਚ ਤੱਕ ਕਹਿੰਦੇ ਵੀ ਇਹ ਐਗਜ਼ੈਕਟਿਵ ਆਰਡਰ ਉਹਨਾਂ ਨੇ ਇਫੈਕਟ ਦੇ ਵਿੱਚ ਲਾਇਆ ਹੈਗਾ ਆ। ਸੋ ਕਹਿੰਦੇ ਵੀ ਆਪਣੇ ਘਰ ਨੂੰ ਕਿਸੇ ਦੇ ਲਈ ਖੋਲ੍ਹਣਾ, ਸ਼ੈਲਟਰ ਕਿਸੇ ਨੂੰ ਜਿਹੜਾ ਉਹ ਦੇਣਾ, ਕਹਿੰਦੇ ਵੀ ਇਹ ਇਕੱਲਾ ਇਨਕਰੇਜ ਹੀ ਨਹੀਂ ਕਰਦੇ, ਇਹ ਇੱਕ ਜੈਨਰਸ ਚੀਜ਼ ਆ, ਤੇ ਇਹ ਇੱਕ ਇਨਸਾਨ ਦੇ ਵਿੱਚ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਆ। ਪਰ ਲੋਕ ਇਸ ਨੂੰ ਵਾਇਲੇਸ਼ਨ ਦੇ ਤੌਰ ਦੇ ਉੱਤੇ ਟਰੀਟ ਕਰਕੇ ਰਹਿ ਰਹੇ ਲੋਕਾਂ ਨੂੰ ਵੀ ਜਿਹੜਾ ਉੱਥੋਂ ਕੱਢ ਰਹੇ ਹੈਗੇ ਆ। ਸੋ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਵੀ ਕਿੱਦਾਂ ਦੇ ਨਿਕੰਮੇ ਲੋਕ ਵੀ ਇਸ ਦੁਨੀਆ ਦੇ ਵਿੱਚ ਹੈਗੇ ਆ, ਵੀ ਲੋਕਾਂ ਦੀ ਪੀੜ ਨੂੰ ਬਿਲਕੁਲ ਵੀ ਸਮਝਣ ਤੋਂ ਇਨਕਾਰੀ ਜਿਹੜੇ ਉਹ ਹੋਏ ਪਏ ਨੇ। ਇੱਕ ਜਿਹੜੀ ਚੰਗੀ ਖਬਰ ਇਹ ਆ ਹਰਜੋਤ ਸਿੰਘ ਜੀ, ਵੀ ਜਿਹੜੇ ਫਾਇਰ ਫਾਈਟਰਸ ਆ, ਪੈਲੀਸੇਡਸ ਤੇ ਈਟਨ ਫਾਇਰ ਆ, ਉਹਨਾਂ ਨੂੰ ਕਾਬੂ ਪਾਉਣ ਦੇ ਵਿੱਚ ਹੌਲੀ ਹੌਲੀ ਕਾਮਯਾਬ ਹੋ ਰਹੇ ਨੇ, ਜੋ ਕਿ ਇੱਕ ਬਹੁਤ ਅੱਤ ਲੋੜੀਂਦੀ ਇਸ ਟਾਈਮ ਜ਼ਰੂਰਤ ਬਣੀ ਪਈ ਹੈਗੀ ਆ। ਤੇ ਕਹਿੰਦੇ ਵੀ ਕੁਝ ਰੈਜ਼ੀਡੈਂਟਸ ਉਹਨਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ, ਆਪਣੇ ਨੇਬਰਹੁੱਡਸ ਦੇ ਵਿੱਚ ਜਾਣ ਦੀ ਇਜਾਜ਼ਤ ਹੌਲੀ ਹੌਲੀ ਮਿਲ ਰਹੀ ਆ। ਆਲਦੋ ਹੈ ਤਾਂ ਉਹਨਾਂ ਦੇ ਲਈ ਮੋਹਰੇ ਸਾਹਮਣੇ ਪੀੜ ਹੀ ਪੀੜ ਆ, ਪਰ ਫਿਰ ਵੀ ਕਹਿੰਦੇ ਉਹ ਅਖੀਰਲੀ ਵਾਰ ਆਪਣੇ ਉਹਨਾਂ ਥਾਵਾਂ ਨੂੰ, ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਆ, ਵੀ ਸ਼ਾਇਦ ਉਸ ਦੇ ਵਿੱਚੋਂ ਕੋਈ ਵਡਮੁੱਲੀ ਯਾਦ ਵਾਲੀ ਚੀਜ਼ ਆ ਜਿਹੜੀ ਉਹਨਾਂ ਨੂੰ ਉੱਥੇ ਲੱਭ ਜਾਵੇ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਫਾਇਰ ਫਾਈਟਰ ਯੂਨੀਅਨ ਉਹ LA ਫਾਇਰ ਡਿਪਾਰਟਮੈਂਟ ਦੀ ਜਿਹੜੀ ਚੀਫ ਆ, ਉਸ ਦੇ ਪਿੱਛੇ ਨਾਲ ਜਿਹੜੀ ਉਹ ਕਹਿ ਰਹੀ ਆ, ਕਹਿੰਦੇ ਵੀ ਉਹਦੀ ਪਰਫਾਰਮੈਂਸ ਦੇ ਉੱਤੇ ਸਵਾਲ ਜਿਹੜੇ ਉਹ ਚੁੱਕੇ ਜਾ ਰਹੇ ਸੀ। LAFD ਦੀ ਜਿਹੜੀ ਚੀਫ ਨੇ, ਜਿਹੜੀ ਮੇਅਰ ਕੈਰਨ ਬਾਸ ਆ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਇਹ ਗੱਲ ਆਖੀ ਸੀ ਵੀ ਜਨਰਲ ਫੰਡਿੰਗ ਦੇ ਵਿੱਚੋਂ ਜਿਹੜੀ ਕਟੌਤੀ ਕਰਕੇ ਇਹ ਜਿਹੜੀ ਗਲਤੀ ਹੋਈ ਸੀ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਉਧਰ ਉੱਥੋਂ ਦੇ ਜਿਹੜੇ LA ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ, ਜਿਹੜੇ ਨੇਥਨ ਹਾਚਮੈਨ, ਉਹਨਾਂ ਨੇ ਕਹਿੰਦੇ ਵੀ ਸਪੈਸ਼ਲ ਟੀਮਸ ਡਿਪਲੋਏ ਜਿਹੜੀਆਂ ਕੀਤੀਆਂ ਜਾ ਰਹੀਆਂ ਆ, ਤਾਂ ਜੋ ਇੰਸ਼ੋਰੈਂਸ ਫਰਾਡ ਜਿਹੜਾ ਉਹ ਨਾ ਹੋਵੇ। ਜੇ ਕੋਈ ਕਰਦਾ ਹੈ ਤਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਵੇ, ਤੇ ਜਾਂ ਉਸ ਨੂੰ ਪ੍ਰੀਵੈਂਟ ਜਿਹੜਾ ਉਹ ਹੋਵੇ। ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਉੱਥੋਂ ਦੇ ਅਟਾਰਨੀ, ਜਿਹੜੇ ਜਨਰਲ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਕੰਮ ਆ ਉਹ ਇਸ ਮੌਕੇ ਕਰ ਰਹੇ ਨੇ। ਅਗਲੀ ਖਬਰ ਦੇ ਵਿੱਚ ਐਲਨ ਮਸਕ ਉਹਨਾਂ ਦੀ ਕੰਪਨੀ ਦਾ ਇੱਕ ਰਾਕਟ ਐਕਸਪਲੋਡ ਕਰ ਗਿਆ ਕੈਰੀਬੀਅਨਸ ਦੇ ਵਿੱਚ, ਤੇ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਸਾਰਾ ਜਿਹੜਾ 에ਅਰਕ੍ਰਾਫਟ ਦਾ ਟ੍ਰੈਫਿਕ ਆ ਉਹ ਉਸ ਏਰੀਏ ਤੋਂ ਡਾਇਵਰਟ ਕਰਨਾ ਪਿਆ, ਤਾਂ ਕਿ ਉਹਦਾ ਜਿਹੜਾ ਕੋਈ ਪੁਰਜਾ ਜਾਂ ਕੋਈ ਪਾਰਟ ਆ ਉਹ ਟੁੱਟ ਕੇ ਕਿਸੇ ਪਲੇਨ ਦੇ ਵਿੱਚ ਟੱਕਰ ਨਾ ਕਰ ਸਕੇ। liveatc.net ਤੋਂ ਆਡੀਓਜ਼ ਵੀ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਹੈਗੀਆਂ। ਕਹਿੰਦੇ ਭਈ 60 ਮੀਲ ਦੂਰ ਧਰਤੀ ਤੋਂ ਇਹ ਜਿਹੜਾ ਆ ਇੱਕ ਤਰ੍ਹਾਂ ਨਾਲ ਬਲੋ ਆਊਟ ਹੋ ਗਿਆ, ਤੇ ਸੈਨ ਜੁਆਨ ਪੋਰਟੋ ਰੀਕੋ ਏਰੀਏ ਦੇ ਵਿੱਚ ਇਹਦੀ ਜਿਹੜੀ ਡੈਬਰੀ ਆ ਉਹ ਡਿੱਗੀ ਦੇਖੀ ਗਈ ਹੈਗੀ ਆ। ਸੋ ਪਰ 에ਅਰ ਟ੍ਰੈਫਿਕ ਕੰਟਰੋਲਰਸ ਉਸ ਏਰੀਏ ਦੇ ਵਿੱਚ ਜਿੰਨੇ ਵੀ ਜਹਾਜ਼ ਜਾ ਰਹੇ ਸੀ ਉਹਨਾਂ ਨੂੰ ਡਾਇਵਰਟ ਕਰਨ ਦੇ ਵਿੱਚ ਕਾਮਯਾਬ ਹੋ ਗਏ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਜੀ, ਟਰੰਪ ਉਹਨਾਂ ਦੀ ਇਨਾਗੂਰੇਸ਼ਨ ਤੋਂ ਅਗਲੇ ਹੀ ਦਿਨ ਕਹਿੰਦੇ ਡੈਟ ਲਿਮਿਟ ਆ ਉਸ ਨੂੰ ਆਪਾਂ ਹਿੱਟ ਕਰ ਜਾਵਾਂਗੇ। ਟ੍ਰੈਜਰੀ ਸਕੱਤਰ ਯੈਨਟ ਯੈਲਨ ਉਹਨਾਂ ਨੇ ਅੱਜ ਇਸ ਦੇ ਬਾਬਤ ਬਿਆਨ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੀ ਏਜੰਸੀ ਦੇ ਦੁਆਰਾ ਇਸ ਟਾਈਮ ਮੈਜਰਸ ਇਦਾਂ ਦੇ ਕਦਮ ਚੱਕੇ ਜਾ ਰਹੇ ਆ, ਤਾਂ ਜੋ ਜਿਹੜਾ ਨੈਸ਼ਨਲ ਡੀਫਾਲਟ ਆ ਉਸ ਦਾ ਖਤਰਾ ਆ ਉਸ ਨੂੰ ਟਾਲਿਆ ਜਾ ਸਕੇ। ਯੈਲਨ ਉਹਨਾਂ ਨੇ ਕਾਂਗਰੈਸ਼ਨਲ ਲੀਡਰਸ਼ਿਪ ਨੂੰ ਚਿੱਠੀ ਲਿਖ ਕੇ ਜਿਹੜਾ ਉਹ ਦੱਸਿਆ ਵੀ ਟ੍ਰੈਜਰੀ ਡਿਪਾਰਟਮੈਂਟ ਉਹ ਐਸੇ ਮੈਜਰਸ ਕਦਮ ਜਿਹੜੇ ਉਹ ਮੰਗਲਵਾਰ ਤੋਂ ਚੱਕਣਗੇ, ਜਿਹਦੇ ਨਾਲ 20 ਮਹੀਨੇ ਦੇ ਲਈ ਘੱਟੋ ਘੱਟ ਜਿਹੜੀ ਡੈਟ ਲਿਮਿਟ ਆ ਜੋ ਕਿ ਐਕਸਪਾਇਰ ਹੋ ਰਹੀ ਹੈ, ਉਸ ਦੀ ਸਸਪੈਂਸ਼ਨ, ਉਸ ਨੂੰ ਅੱਗੇ ਜਿਹੜਾ ਸਸਪੈਂਡ ਹੋਰ ਕੀਤਾ ਜਾ ਸਕੇ, ਤਾਂ ਜੋ ਅਮਰੀਕਾ ਡੀਫਾਲਟ ਨਾ ਕਰੇ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈ। ਯੈਨਟ ਯੈਲਨ ਉਹਨਾਂ ਨੇ ਕਿਹਾ ਵੀ ਫੁੱਲੀ ਇਨਵੈਸਟ ਕਰਨ ਦੇ ਵਿੱਚ ਉਹ ਅਨੇਬਲ ਰਹੇ ਨੇ। ਸਿਵਲ ਸਰਵਿਸ ਰਿਟਾਇਰਮੈਂਟ ਤੇ ਡਿਸੇਬਿਲਿਟੀ ਫੰਡ ਦਾ ਉਹ ਅਜੇ ਇਮੀਡੀਏਟਲੀ ਰਿਕੁਆਇਰਡ ਨਹੀਂ ਹੋਊਗਾ ਬੈਨੀਫਿਸ਼ਰੀਜ਼ ਨੂੰ ਜਿਹੜਾ ਉਹ ਦੇਣ ਦੇ ਲਈ। ਡੈਟ ਇਸ਼ੂਐਂਸ ਸਸਪੈਂਸ਼ਨ ਪੀਰੀਅਡ ਕਹਿੰਦੇ ਵੀ ਆਉਂਦੇ ਮੰਗਲਵਾਰ ਤੋਂ ਸ਼ੁਰੂ ਹੋਵੇਗਾ ਤੇ 14 ਮਾਰਚ ਤੱਕ ਉਸ ਨੂੰ ਜਾਰੀ ਜਿਹੜਾ ਉਹ ਰੱਖਿਆ ਜਾਵੇਗਾ। ਸੋ ਡੈਟ ਸੀਲਿੰਗ ਜਿਹੜੀ ਉਹ ਆਪਾਂ ਹਿੱਟ ਕਰਨ ਜਾ ਰਹੇ ਹਾਂ, ਇਹਦੇ ਕਰਕੇ ਕਹਿੰਦੇ ਵੀ ਡੀਫਾਲਟ ਨਾ ਹੋ ਜਾਵੇ, ਇਸ ਲਈ ਹੁਣ ਕਦਮ ਜਿਹੜੇ ਉਹ ਚੱਕੇ ਜਾਣਗੇ। ਤੇ ਟਰੰਪ ਹੁਣਾਂ ਦੇ ਜਿਹੜੇ ਸੋਮਵਾਰ ਸਹੁੰ ਚੁੱਕਣੀ ਆ ਉਸ ਤੋਂ ਅਗਲੇ ਦਿਨ ਹੋਊਗਾ। ਤੇ ਇਹ ਵੀ ਅਪਡੇਟ ਕਰਦੇ ਜਾਈਏ
ਵੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਠੰਡ ਫ੍ਰਿਜਿਡ ਵੈਦਰ ਦੇ ਚੱਲਦਿਆਂ ਟਰੰਪ ਹੁਣੀ ਜਿਹੜੀ ਸਹੁੰ ਹੈ ਉਹ ਬਾਹਰ ਨਹੀਂ, ਇਨਫੈਕਟ ਕੈਪੀਟਲ ਦੇ ਅੰਦਰ ਜਿਹੜੀ ਉਹ ਸਹੁੰ ਚੱਕਣਗੇ, ਜਿਹਦੇ ਕਰਕੇ ਉਹਨਾਂ ਦੇ ਜਿਹੜੇ ਸਮਰਥਕ ਜਿਹੜੇ ਉਹਨਾਂ ਨੂੰ ਦੇਖਣ ਦੇ ਲਈ ਦੂਰੋਂ ਜਿਹੜੇ ਉਹ ਪਹੁੰਚੇ ਸੀ ਉਹ ਖਾਸੇ ਨਿਰਾਸ਼ ਨਜ਼ਰ ਆ ਰਹੇ ਨੇ। ਕੁਝ ਲੋਕਲ ਖਬਰਾਂ ਸੈਕਰਾਮੈਂਟੋ ਤੋਂ, ਇੱਕ ਵੀਕੈਂਡ ਬਿਲਡਿੰਗ ਜੋ ਸੈਕਰਾਮੈਂਟੋ ਏਰੀਏ ਦੇ ਵਿੱਚ ਸਾਊਥ ਸੈਕਰਾਮੈਂਟੋ 'ਚ, ਉੱਥੇ ਉਸ ਨੂੰ ਅੱਗ ਲੱਗ ਗਈ ਸਟਾਕਟਨ ਬੁਲੇਵਾਰਡ ਤੇ ਵਿਕਟਰੀ ਐਵਨਿਊ ਤੇ, ਜਿਹਦੇ ਨਾਲ ਪੂਰੀ ਦੀ ਪੂਰੀ ਬਿਲਡਿੰਗ ਆ ਜਿਹੜੀ ਉਹ ਸੜ ਕੇ ਸੁਆਹ ਹੋ ਗਈ। ਕਿਸੇ ਤਰ੍ਹਾਂ ਦੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ। ਇਸੇ ਤਰ੍ਹਾਂ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਜਿਹੜੇ ਹੈਲਥ ਇੰਸਪੈਕਟਰਸ ਆ ਉਹਨਾਂ ਨੇ 5 ਰੈਸਟੋਰੈਂਟਸ ਨੂੰ ਇੰਸਪੈਕਟ ਕੀਤਾ ਤੇ ਕਾਕਰੋਚਸ, ਰੈਟਸ ਤੇ ਹੋਰ ਬਹੁਤ ਕੁਝ ਇਹਨਾਂ ਰੈਸਟੋਰੈਂਟਸ ਦੇ ਵਿੱਚੋਂ ਲੱਭਿਆ। ਸੋ 12 ਦੇ ਕਰੀਬ ਸੈਕਰਾਮੈਂਟੋ ਕਾਉਂਟੀ ਦੇ ਰੈਸਟੋਰੈਂਟਸ ਨੂੰ ਯੈਲੋ ਪਲੈਕਰਡਸ ਦਿੱਤੇ ਗਏ ਆ, ਸੇਫਟੀ ਵਾਇਲੇਸ਼ਨਸ ਰੇਂਜਿੰਗ ਫਰੋਮ ਰੋਡੈਂਟ ਡ੍ਰੌਪਿੰਗਸ ਟੂ ਮੋਲਡ ਸੀ, ਚੂਹਿਆਂ ਦੀਆਂ ਬਿੱਠਾਂ। ਸੋ ਇਹ ਸਾਰਾ ਕੁਝ ਇਹਨਾਂ ਰੈਸਟੋਰੈਂਟਸ ਦੇ ਵਿੱਚ ਪਾਇਆ ਗਿਆ ਹੈਗਾ। ਕਹਿੰਦੇ ਭਈ ਕਾਉਂਟੀ ਨੇ 14,000 ਦੇ ਕਰੀਬ ਇੰਸਪੈਕਸ਼ਨਸ ਪਿਛਲੇ ਸਾਲ ਕੀਤੀਆਂ ਤੇ 97% ਜੋ ਰੈਸਟੋਰੈਂਟਸ ਆ ਉਹ ਪਾਸਿੰਗ ਸੀਗੇ। 3% ਦੇ ਕਰੀਬ ਜਿਹੜੇ ਆ ਉਹਨਾਂ ਦੀਆਂ ਕਾਫੀ ਵਾਇਲੇਸ਼ਨਸ ਲੱਭੀਆਂ। 1% ਇੰਸਪੈਕਸ਼ਨ ਰਿਜ਼ਲਟ ਤੋਂ ਉਹ ਪਰਮਾਨੈਂਟਲੀ ਬੰਦ ਕਰ ਦਿੱਤੇ ਗਏ ਹੈਗੇ ਆ। ਸੈਕਰਾਮੈਂਟੋ ਕਾਉਂਟੀ ਫੂਡ ਫੈਸਿਲਿਟੀ ਇੰਸਪੈਕਸ਼ਨਸ ਜਨਵਰੀ 9 ਤੋਂ ਲੈ ਕੇ ਜਨਵਰੀ 15 ਤੱਕ ਪਿਛਲੇ ਦਿਨਾਂ ਦੇ ਵਿੱਚ ਪੂਰਾ ਹਫਤਾ ਇਹ ਹੋਈਆਂ ਹੈਗੀਆਂ। ਸੋ ਕੁਛ ਜਿਹੜੇ ਰੈਸਟੋਰੈਂਟਸ ਹੈਗੇ ਆ ਜਿਨ੍ਹਾਂ 'ਚ ਇੱਕ ਵੰਡਰਫੁਲ ਚਾਈਨੀਜ਼ ਰੈਸਟੋਰੈਂਟ ਸਿਲਵਨ ਸਟਰੀਟ ਰੋਡ ਸਿਟਰਸ ਹਾਈਟਸ 'ਚ ਉਸ ਨੂੰ ਜਿਹੜਾ ਸ਼ਟ ਡਾਊਨ ਕੀਤਾ ਗਿਆ ਹੈਗਾ। ਇੱਕ ਸਾਬੇ ਫਰੂਟ ਰਿਜ ਰੋਡ ਦੇ ਉੱਤੇ 5031 ਉਹਨੂੰ 2 ਵਾਇਲੇਸ਼ਨਸ ਦਿੱਤੀਆਂ ਗਈਆਂ ਹੈਗੀਆਂ। ਨਾਨ ਕਿੰਗ ਇੱਕ 7238 ਮੁਰੀਏਟਾ ਡਰਾਈਵ, ਇਹ ਰੈਂਚੋ ਮੁਰੀਏਟਾ 'ਚ ਆ, ਇਸ ਨੂੰ ਵੀ ਜਿਹੜੀਆਂ ਆ ਵਾਇਲੇਸ਼ਨਸ ਦਿੱਤੀਆਂ ਗਈਆਂ। ਵੰਡਰਫੁਲ ਰੈਸਟੋਰੈਂਟ ਇਸੇ ਤਰ੍ਹਾਂ ਓਟਰੋ ਸ਼ਸ਼ੀ ਐਂਡ ਸ਼ਾਬੂ, ਇਹ ਰੈਸਟੋਰੈਂਟਸ ਨੂੰ ਵਾਇਲੇਸ਼ਨਸ ਦਿੱਤੀਆਂ ਗਈਆਂ। ਜੀ, ਟਿਕਟੌਕ ਕਹਿ ਰਿਹਾ ਵੀ ਜੇ ਸਾਨੂੰ ਕੋਈ ਡੈਫੀਨੇਟਿਵ ਕੋਈ ਤਸੱਲੀ ਬਖਸ਼ ਅਸ਼ੋਰੈਂਸ ਨਹੀਂ ਦਿੱਤੀ ਜਾਂਦੀ, ਦੱਸਿਆ ਨਹੀਂ ਜਾਂਦਾ ਵੀ ਸਾਡੀ ਕੰਪਨੀ ਦਾ ਕੀ ਬਣਨਾ, ਐਪ ਦਾ ਕੀ ਬਣਨਾ ਆ, ਅਸੀਂ ਐਤਵਾਰ ਨੂੰ ਡਾਰਕ ਹੋਣ ਜਾ ਰਹੇ ਹਾਂ, ਯਾਨੀ ਕਿ ਟਿਕਟੌਕ ਨੂੰ ਉਹ ਬੰਦ ਕਰ ਦੇਣਗੇ, ਕਿਲ ਸਵਿਚ ਉਸ ਐਪ ਦੇ ਉੱਤੇ ਖੁਦ ਹੀ ਜਿਹੜਾ ਉਹ ਚਲਾ ਦੇਣਗੇ। ਇਹ ਕਹਿੰਦੇ ਵੀ ਟਿਕਟੌਕ ਨੇ ਅਨਾਊਂਸਮੈਂਟ ਹੁਣ ਉਦੋਂ ਕੀਤੀ ਆ ਜਦੋਂ ਬਾਈਡਨ ਪ੍ਰਸ਼ਾਸਨ ਤੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਇਸ ਟਾਈਮ ਉਹ ਰਾਹ ਦੇ ਉੱਤੇ ਨਜ਼ਰ ਮਾਰ ਰਹੇ ਆ, ਦੇਖ ਰਹੇ ਆ, ਜਿਹਦੇ ਨਾਲ ਟਿਕਟੌਕ ਨੂੰ ਆਪਰੇਟ ਕਰਨ ਦੀ ਗੁੰਜਾਇਸ਼ ਜਿਹੜੀ ਉਹ ਛੱਡ ਜਿਹੜੀ ਦਿੱਤੀ ਜਾਵੇ। ਸੋ ਇਹ ਜਿਹੜੀ ਸਟੇਟਮੈਂਟ ਆ ਉਹ ਹੁਣ ਇਸ਼ੂ ਹੋਈ ਆ। ਟਰੰਪ ਹੋਣਾ ਨੇ ਤਾਂ ਇਸ ਫੈਸਲੇ ਨੂੰ ਜਿਹੜਾ ਕਾਨੂੰਨ ਬਣਾਇਆ ਆ ਲੈਜਿਸਲੇਸ਼ਨ ਨੇ ਤੇ ਜਿਹੜਾ ਸੁਪਰੀਮ ਕੋਰਟ ਨੇ ਅਪਹੋਲਡ ਕੀਤਾ ਆ ਉਸ ਨੂੰ ਬਾਹਲਾ ਜਿਹੜਾ ਮੰਨ ਕੇ ਰਾਜੀ ਨਹੀਂ। ਉਹ ਕਹਿੰਦੇ ਆ ਵੀ ਇਹ ਹੁਣ ਮੇਰੇ ਤੇ ਹੋਊਗਾ ਵੀ ਮੈਂ ਟਿਕਟੌਕ ਦਾ ਅੱਗੇ ਕੀ ਜਿਹੜਾ ਇਸ ਦੇ ਵਿੱਚ ਕਰਨਾ ਹੈ। ਉਧਰ ਕੈਵਿਨ ਓਲੈਰੀ ਜਿਹੜਾ ਕੈਨੇਡਾ ਵਾਲਾ ਆ ਉਹ ਕਹਿੰਦਾ ਮੈਂ $20 ਬਿਲੀਅਨ ਦੇ ਵਿੱਚ ਟਿਕਟੌਕ ਖਰੀਦਣ ਨੂੰ ਰਾਜੀ ਹੈਗਾ ਆ। ਟਿਕਟੌਕ ਦੀ ਜਿਹੜੀ ਪੇਰੈਂਟ ਕੰਪਨੀ ਬਾਈਟਡਾਂਸ ਆ ਕੀ ਉਹ ਆਪਣੇ ਆਪ ਨੂੰ ਵੇਚ ਦੇਵੇਗੀ ਕਿਸੇ ਅਮਰੀਕੀ ਜਿਹੜੇ ਇਨਵੈਸਟਰ ਦੇ ਕੋਲ, ਇਹ ਹੁਣ ਇੱਕ ਵੱਡਾ ਜਿਹੜਾ ਉਹ ਸਵਾਲ ਆ। ਪਰ ਜੋ ਇਹ ਨਜ਼ਰ ਆ ਰਿਹਾ ਵੀ ਸ਼ਾਇਦ ਕੁਝ ਮਹੀਨਿਆਂ ਦੀ ਮੌਲਤ ਦੇ ਵਿੱਚ ਇਵੈਂਚੁਅਲੀ ਟਰੰਪ ਹੁਣੀ ਕਿਤੇ ਨਾ ਕਿਸੇ ਐਂਗਲ ਤੋਂ ਉਸ ਨੂੰ ਵਿਕਵਾਉਣ ਦੇ ਵਿੱਚ ਕਾਮਯਾਬੀ ਜਿਹੜੀ ਉਹ ਸ਼ਾਇਦ ਦਵਾ ਸਕਦੇ ਆ। ਸੋ ਲੈਟਸ ਸੀ ਕੀ ਬਣਦਾ। 270 ਦਿਨ ਦੇ ਵਿੱਚ ਤਾਂ ਇਹਨਾਂ ਨੇ ਨਹੀਂ ਸੁਣੀ ਕਿ ਬਾਅਦ ਦੇ ਵਿੱਚ ਉਹ ਟਿਕਟੌਕ ਵਾਲੇ ਮੰਨਦੇ ਆ, ਇਹ ਗੱਲ ਜਿਹੜੀ ਉਹ ਦੇਖਣ ਵਾਲੀ ਰਹੇਗੀ। ਪਰ ਐਤਵਾਰ ਨੂੰ ਲੱਗ ਰਿਹਾ ਆ ਵੀ ਟਿਕਟੌਕ ਚੱਲਣੀ ਜਿਹੜੀ ਉਹ ਬੰਦ ਹੋ ਜਾਵੇਗੀ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਅੱਜ ਵਾਸ਼ਿੰਗਟਨ ਪੋਸਟ ਨੇ ਕਾਫੀ ਤਗੜੀ ਰਿਪੋਰਟ ਛਾਪੀ ਆ ਪਈ। ਅਮਰੀਕਾ ਦੀ ਇਕਨੋਮੀ ਨੇ ਪੂਰੀ ਦੁਨੀਆ ਨੂੰ ਆਊਟ ਪਰਫਾਰਮ ਕੀਤਾ ਹੈਗਾ। ਇਹ IMF ਇੰਟਰਨੈਸ਼ਨਲ ਮੋਨੀਟਰੀ ਫੰਡ ਵਾਲੇ ਉਹ ਕਹਿ ਰਹੇ ਹੈਗੇ ਆ। ਸੋ ਅਮਰੀਕਾ ਦੀ ਇਕਨੋਮੀ ਬਾਕੀ ਮੁਲਕਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਸਟਰੋਂਗ ਰਹੀ ਹੈਗੀ ਆ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 44 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 58 ਪੈਸੇ। ਇੱਕ $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 43 ਸੈਂਟ। ਜੀ, ਤੇ ਮਾਰਕੀਟਸ ਦਾ ਜੇ ਓਵਰਆਲ ਦੱਸਦੇ ਜਾਈਏ ਵੀਕਐਂਡ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 300 ਤੇ 35 ਪੁਆਇੰਟ ਵੱਧ ਕੇ 43,487 ਤੇ S&P 60 ਪੁਆਇੰਟ ਵੱਧ ਕੇ 5997 ਤੇ ਨੈਸਡੈਕ 292 ਪੁਆਇੰਟ ਵੱਧ ਕੇ 19,630 ਤੇ ਬੰਦ ਹੋਇਆ।
ਸੋਨੇ ਦਾ ਭਾਅ $2740 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.63%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,04,342 ਤੇ ਇਥੀਰੀਅਮ $3470 ਦੇ ਬਰਾਬਰ ਚੱਲ ਰਿਹਾ ਹੈ। ਇੱਕ ਵਾਰੀ ਫਿਰ ਆਪਣੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਸਵੇਰੇ 9:10 7-8 ਤੋਂ ਸ਼ੁਰੂ ਹੁੰਦਾ 10 ਵਜੇ ਤਾਈਂ। ਉਹਦੇ ਵਿੱਚ ਕੀ ਕੁਝ ਦੁਨੀਆ 'ਚ ਵਾਪਰ ਰਿਹਾ, ਕੀ ਕੁਝ ਅਮਰੀਕਾ 'ਚ ਵਾਪਰ ਰਿਹਾ, ਉਹ ਆਪਾਂ ਡਿਸਕਸ ਕਰਦੇ ਹਾਂ। ਤੇ ਜਿਹੜਾ ਸ਼ਾਮ ਨੂੰ ਸਾਡਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ ਉਹ 5:40 ਤੋਂ ਲੈ ਕੇ 6 ਵਜੇ ਤੱਕ ਹੁੰਦਾ, ਜਿਹਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਮੇਨ ਕੀ ਵਾਪਰਿਆ ਹੈਗਾ ਜਾਂ ਲੋਕਲ ਆਪਣੇ ਸ਼ਹਿਰਾਂ ਦੇ ਵਿੱਚ, ਅਨਲੈਸ ਕਿ ਕੋਈ ਬਿਗ ਬ੍ਰੇਕਿੰਗ ਨਿਊਜ਼ ਪੂਰੀ ਯੂਐਸਏ ਦੀ ਹੋਵੇ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰੀਦੀ ਆ। ਸੋ ਮੋਸਟਲੀ ਸਵੇਰ ਦੀਆਂ ਤੇ ਸ਼ਾਮ ਦੀਆਂ ਖਬਰਾਂ ਡਿਫਰੈਂਟ ਹੁੰਦੀਆਂ ਹੈਗੀਆਂ। ਸੋ ਜੇ ਤੁਸੀਂ ਉਸ ਟਾਈਮ ਕੰਮ ਤੇ ਹੁੰਦੇ ਆ ਜਰੂਰ ਸੁਣਿਆ ਕਰੋ ਪੰਜਾਬੀ ਰੇਡੀਓ ਯੂਐਸਏ ਦੀ YouTube ਦੇ ਉੱਤੇ ਜਾ ਕੇ। ਇਹ ਸਾਰਾ ਕੁਝ ਪਿਆ ਹੁੰਦਾ ਡੇਟ ਵਾਈਜ਼, ਜਿਹੜਾ ਆ ਤੁਸੀਂ ਖਬਰਾਂ ਪੂਰੀਆਂ ਸੁਣ ਸਕਦੇ ਹੋ ਜੀ। ਇੱਥੇ ਲਵਾਂਗੇ ਹੁਣ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।